Hindutva's genocide threat to Sikhs must be taken seriously. Sikhs in Australia have been facing fresh wave of hate speech and attacks on its gurdwaras, and at the same time, the strong network of Hindutva politics is trying to present victim Sikhs as accused with the help of unaccounted resources provided by the Indian government. Australian government and police must take legal action against such political threats. Australia is a peaceful country where everyone is allowed to practice the democratic rights. ਜਦੋਂ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਨੂੰ ਉਹ ਕਾਊ ਹੱਗ ਵਾਲਾ ਮੋਦੀ ਜਿਹੜਾ ਹੈ ਉਹ ਆਪਣੀ ਬੀਅਰ ਹੱਗ ਦੇ ਰਿਹਾ ਹੋਏਗਾ, ਚੰਬੜ ਜਾਂਦਾ ਨਾਲੋਂ ਛੱਡਦਾ ਨਹੀਂ। ਐਨ ਉਸ ਵੇਲੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ। ਇਹ ਜਿਹੜਾ ਸਿੱਖ ਨੈਰੇਟਿਵ ਹੈ ਇਹਦਾ ਅਸਰ ਕਬੂਲਿਆ ਜਾ ਰਿਹਾ। ਇਹਨਾਂ ਹਕੂਮਤਾਂ ਭਾਵੇਂ ਉਹ ਬਾਰੂਨੀ ਤੌਰ ਦੇ ਉੱਤੇ ਉਹਨਾਂ ਦੇ ਵਪਾਰਕ ਹਿੱਤ ਜੁੜੇ ਹੋਏ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ, ਜਿੱਥੇ ਕਿ ਖਾਲਸਾ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ 19 ਮਾਰਚ ਨੂੰ ਹੋਣ ਜਾ ਰਹੀਆਂ ਨੇ। ਸੋ ਵਿਊਅਰਸ, ਇਸ ਵੇਲੇ ਆਸਟ੍ਰੇਲੀਆ ਵਿੱਚ ਖਾਲਿਸਤਾਨੀ ਮੈਦਾਨ ਜਿਹੜਾ ਖੂਬ ਪੱਖਿਆ ਹੋਇਆ ਹੈ, ਔਰ 19 ਮਾਰਚ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਉਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ, ਜਦੋਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਇੰਡੀਆ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਿਹਾ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਜਿਹੜੇ ਫੇਸਬੁੱਕ ਲਾਈਵ ਦੇ ਉੱਤੇ ਜੁੜੇ ਹੋਏ ਨੇ। ਅੱਛਾ। ਭੈਣ ਜੀ ਬਲਪ੍ਰੀਤ ਕੌਰ ਸਰਨ, ਉਹਨਾਂ ਨੇ ਫਤਿਹ ਲਿਖੀ ਹੈ। ਨਾਲ ਹੀ ਉਹਨਾਂ ਨੇ ਕਿਹਾ ਵੈਰੀ ਗੁੱਡ ਐਂਡ ਡੀਟੇਲਡ ਇਨਫੋਰਮੇਸ਼ਨ ਅਬਾਊਟ ਦੀਪ ਬਾਈ। ਇਸ ਤੋਂ ਵਧੀਆ ਸ਼ਰਧਾਂਜਲੀ ਨਹੀਂ ਹੋ ਸਕਦੀ। ਕੋਟ ਕੋਟ ਪ੍ਰਣਾਮ, ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਲਪ੍ਰੀਤ ਕੌਰ ਜੀ। ਇਸੇ ਤਰ੍ਹਾਂ ਗੁਰਲੀਨ ਕੌਰ ਬਸਲਾ, ਉਹਨਾਂ ਨੇ ਦੋ ਹੱਥ ਜੋੜ ਕੇ ਫਤਿਹ ਬੁਲਾਈ ਹੈ। ਬਲਜੀਤ ਕੌਰ ਜੀ ਨੇ ਵੀ ਫਤਿਹ ਬੁਲਾਈ ਹੈ। ਅਮਰਦੀਪ ਸਿੰਘ ਹੋਰਾਂ ਨੇ ਵੀ। ਜਗਤਾਰ ਸਿੰਘ ਲਿਖਦੇ ਨੇ ਮੈਲਬਰਨ ਆਸਟ੍ਰੇਲੀਆ ਤੋਂ, ਸਾਰੀ ਸੰਗਤ ਨੂੰ ਗੁਰੂ ਫਤਿਹ। ਐਕਚੁਅਲੀ ਕਮੈਂਟ ਕਰਨ ਨੂੰ ਦਿਲ ਕਰਦਾ ਹੁੰਦਾ ਹੈ, ਬਟ ਟਰੱਕ ਡਰਾਈਵ ਕਰਨ ਕਰਕੇ ਨਹੀਂ ਕਰ ਸਕਦੇ, ਹਾਜ਼ਰੀ ਲਾਉਂਦੇ ਆ। ਬਹੁਤ ਬਹੁਤ ਸ਼ੁਕਰੀਆ ਜਗਤਾਰ ਸਿੰਘ ਜੀ, ਤੁਹਾਡੇ ਵਰਗੇ ਵੀਰ ਹੀ ਸਾਡਾ ਸਰਮਾਇਆ ਨੇ। ਸਾਨੂੰ ਵੀ ਜਦੋਂ ਤੁਸੀਂ ਔਰ ਜਿਹੜਾ ਸਾਡੇ ਕਿਰਤੀ ਵੀਰ ਸਾਡੇ ਨਾਲ ਖਲੋਤੇ ਨੇ ਤਾਂ ਫਿਰ ਸਾਨੂੰ ਲੱਗਦਾ ਵੀ ਸਾਡੀ ਮੂਵਮੈਂਟ ਠੀਕ ਲਾਈਨ ਦੇ ਉੱਤੇ। ਸਰ ਸੋਹਣ ਸਿੰਘ ਮਾਇਲ ਜਿਹੜੇ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਨਾਲ ਪਿਛਲੇ ਆਲਮੋਸਟ ਸਾਰੇ ਵਰਿਆਂ ਤੋਂ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮੇਜਰ ਸਿੰਘ, ਉਹਨਾਂ ਨੇ ਦੀਪ ਸਿੱਧੂ ਬਾਈ, ਅਮਰ ਸ਼ਹੀਦ ਜ਼ਿੰਦਾਬਾਦ। ਜਗਤਾਰ ਸਿੰਘ ਜੀ ਨੇ ਫਿਰ ਦੁਬਾਰਾ ਕਮੈਂਟ ਕੀਤਾ ਕਿ ਤੁਹਾਡੀ ਦਿੱਤੀ ਹਰੇਕ ਜਾਣਕਾਰੀ ਸਾਡੇ ਬੱਚਿਆਂ ਨੂੰ ਵੀ ਸੇਧ ਦਿੰਦੀ ਰਹੋਗੇ ਜੀ, ਧੰਨਵਾਦ। ਗੁਰੂ ਸਾਹਿਬ ਤੁਹਾਨੂੰ ਚੰਗੀ ਸਿਹਤ ਤੇ ਲੰਮੀ ਉਮਰ ਦੇਣ। ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਔਰ ਇਸੇ ਤਰ੍ਹਾਂ ਕੈਕ ਜੇਲ ਵਰਿੰਦਰ ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਉਹਨਾਂ ਨੇ TV 84 ਦੀ ਸਾਰੀ ਟੀਮ ਜਿਹੜੀ ਉਹਨਾਂ ਨੇ ਹਾਰਡ ਵਰਕਿੰਗ ਕਿਹਾ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਮਨਜੀਤ ਸਰਨ ਲਿਖਦੇ ਨੇ ਭਗਵੰਤ ਮਾਨ ਇਜ਼ ਗੁਲਾਮ ਲਾਈਕ US daily in ordering ਪੰਜਾਬ ਲੀਡਰਸ ਟੂ ਇਸ਼ੂ ਦੈਟ ਕਾਈਂਡ ਆਫ ਸਟੇਟਮੈਂਟਸ ਦੈਟ ਕੈਨ ਕੀਪ ਅਸ ਗੁਲਾਮ। ਇਹ ਬਿਲਕੁਲ ਇਹ ਤਾਂ ਉਹਨਾਂ ਦਾ ਜਿਹੜਾ ਉਹ ਬੱਚਾ ਜਮੂਰਾ ਹੀ ਹੈ। ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਜਸਵੀਰ ਸਿੰਘ ਕਹਿੰਦੇ ਨੇ ਇੰਡੀਅਨ ਡੀਪ ਸਟੇਟ ਵਾਜ਼ ਬਿਹਾਈਂਡ ਕਿਲਿੰਗ ਆਫ ਦੀਪ ਸਿੱਧੂ ਐਂਡ ਮੂਸੇਵਾੜਾ। ਨਾਓ ਡੋਂਟ ਐਕਸਪੈਕਟ ਜਸਟਿਸ, ਨੋ ਓਨਲੀ ਜਸਟਿਸ ਆਜ਼ਾਦੀ ਪੰਜਾਬ ਰੈਫਰੈਂਡਮ। ਬਿਲਕੁਲ ਠੀਕ ਫਰਮਾਇਆ ਭਾਈ ਸਾਹਿਬ ਨੇ ਕਿ ਅਲਟੀਮੇਟਲੀ ਹੱਲ ਸਾਰੇ ਜਿਹਨੂੰ ਕਹਿੰਦੇ ਨੇ ਕਿ ਭਾਈ 100 ਹੱਥ ਰੱਸਾ ਸਿਰੇ ਤੇ ਗੰਢ, ਇੱਕੋ ਹੀ ਹੈ, ਖਾਲਿਸਤਾਨ ਜ਼ਿੰਦਾਬਾਦ। ਔਰ ਨਮਨ ਕੌਰ ਭੈਣ ਜੀ ਲਿਖਦੇ ਨੇ ਕਿ ਵੀ ਇਹ ਇਵੇਂ ਨੇ ਦਾ ਐਕਟਰਸ ਆਰ ਸੈਲਿੰਗ weight loss programs। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਭ ਦਾ ਸ਼ੁਕਰੀਆ। ਗੱਲ ਕਿਉਂਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ TV 84 ਦੇ ਸਾਡੇ ਵਿਊਅਰਸ ਦੀ ਆਸਟ੍ਰੇਲੀਆ ਵਿਚਲੀ ਜਿਹੜੀ ਸਾਡੀ ਵਿਊਅਰਸ਼ਿਪ ਹੈ ਉਹ ਸਾਨੂੰ ਇਨਪੁਟ ਵੀ ਦਿੰਦੇ ਨੇ। ਸਾਡੇ ਕੋਲ ਹੁਣ ਬਹੁਤ ਸਾਰੀਆਂ ਖਬਰਾਂ ਆਸਟ੍ਰੇਲੀਆ ਰਿਲੇਟਡ ਹੁੰਦੀਆਂ ਨੇ ਤੇ ਅਸੀਂ ਫਿਰ ਇਸ ਗੱਲ ਨੂੰ ਜ਼ਰੂਰੀ ਵੀ ਸਮਝਦੇ ਹਾਂ ਕਿ ਇਸ ਵੇਲੇ ਜਿਹੜਾ ਰਣ ਤੱਤਾ ਹੈ, ਪੁਰਾਤਨ ਪੰਜਾਬੀ ਲਫ਼ਜ਼ ਹੁੰਦਾ ਸੀ ਬੈਟਲ ਗਰਾਊਂਡ ਦੇ ਲਈ, ਰਣ ਤੱਤਾ ਆਸਟ੍ਰੇਲੀਆ ਦੀ ਧਰਤੀ ਹੈ। ਔਰ ਜਿਵੇਂ ਜਿਸ ਕਾਮਯਾਬੀ ਨਾਲ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ
ਔਰ ਜਿਵੇਂ ਹਿੰਦੂ ਤਵੀਆਂ ਨੇ ਜਿਸ ਕਿਸਮ ਦਾ ਵਾਵੇਲਾ, ਰੰਡੀ ਰੋਣਾ, ਇਹ ਸਾਰੇ ਲਫ਼ਜ਼ ਜਿਹੜੇ ਪੁਰਾਣੀ ਪੰਜਾਬੀ ਚ ਸਿਆਪਾ ਕਿੰਨੇ ਕੁ ਲਫ਼ਜ਼ ਹੋਣ, ਉਹ ਸਾਰਾ ਕਰਕੇ ਦੇਖ ਲਿਆ ਤੇ ਇਹ ਇੱਕ ਪਾਸੇ ਫੀਅਰ ਹੈ, ਦੂਸਰੇ ਪਾਸੇ ਫਰਸਟ੍ਰੇਸ਼ਨ ਹੈ। ਹੋਰ ਇਹਨਾਂ ਨੂੰ ਕੁਛ ਨਹੀਂ, ਅੱਧੀ ਰਾਤ ਸੁੱਤ ਕੇ ਅੱਬੜਵਾਏ ਉੱਠਦੇ ਨੇ ਤੇ ਟਵਿੱਟਰ ਦੇ ਉੱਤੇ ਕੋਈ ਨਾ ਕੋਈ ਟਵੀਟ ਕਰ ਦਿੰਦੇ ਨੇ, ਔਰ ਝੂਠ, ਬਿਲਕੁਲ ਝੂਠ ਔਰ ਨਫ਼ਰਤ ਨਾਲ ਭਰੇ ਹੋਏ। ਔਰ ਇਸ ਦੇ ਉੱਤੇ ਹੀ ਅਸੀਂ ਦੇਖਦੇ ਹਾਂ ਵੀ ਜਿਵੇਂ ਹੁਣ ਉਹਨਾਂ ਦੀ ਮਿਨਿਸਟਰ ਫਾਰ ਹੋਮ ਅਫੇਅਰਸ ਕਲੀਅਰ ਔਰ ਨੀਲ MP ਜਿਹੜੀ ਪਿਛਲੇ ਦਿਨਾਂ ਜਿਹੜੀ ਮੰਦਰ 'ਚ ਵੀ ਗਈ ਸੀ, ਇਹਨਾਂ ਨੇ ਹੱਥ ਲਿਖਤ ਉਹਨੂੰ ਜਾਂ ਉਹਦੀ ਕਿਸੇ ਅਸਿਸਟੈਂਟ ਨੂੰ ਆਪਣਾ ਦਿੱਤਾ ਸੀ ਜੀ, ਕਿਰਪਾਨ ਤੇ ਬੈਨ ਲਾਓ, ਸਿੱਖਾਂ ਨੂੰ ਚੈੱਕ ਕਰੋ, ਨਿਹੰਗਾਂ ਨੂੰ ਡਿਪੋਰਟ ਕਰੋ। ਔਰ ਉਹ ਇਹ ਦੱਸਣ ਲਈ ਉੱਪਰੋਂ ਆਰਡਰ ਆਇਆ ਹੋਏਗਾ ਕਿਉਂਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾ ਰਿਹਾ ਅਗਲੇ ਦਿਨਾਂ ਦੇ ਵਿੱਚ ਦਿੱਲੀ, ਔਰ ਇਹ ਵੀ ਸੀ ਜੀ ਉਹ ਗੁਜਰਾਤ ਕ੍ਰਿਕਟ ਮੈਚ ਦੇਖੇਗਾ ਮੋਦੀ ਨਾਲ ਬਹਿ ਕੇ, ਇਹ ਉਹ ਤੇ ਉਹਨਾਂ ਨੇ ਟੂ ਕਾਮ ਡਾਊਨ ਔਰ ਉਹਨਾਂ ਨੂੰ ਦੱਸਣ ਲਈ ਕਿਹਾ ਹੋਣਾ ਕਿ ਵੀ ਜਾ ਕੇ ਉਹਨਾਂ ਦੇ ਮਿਲ ਲੈ ਉਹਨਾਂ ਦੇ ਕੌਂਸਲ ਜਨਰਲ ਨੂੰ, ਔਰ ਉਹ ਉਹਨੂੰ ਜਿਹੜਾ ਉਹ ਮਿਲਦੀ ਹੈ। ਔਰ ਉਹਨੇ ਇਹੀ ਕਿਹਾ ਕਿ ਜੀ ਇਹ ਜਿਹੜਾ ਸ਼ੀ ਆਬਜ਼ਰਵਡ ਇੰਡੀਆ ਇਜ਼ ਅ ਗ੍ਰੇਟ ਫਰੈਂਡ ਆਫ ਆਸਟ੍ਰੇਲੀਆ ਐਜ਼ ਵੈਲ ਐਜ਼ ਅ ਵਾਈਟਲ ਸਟ੍ਰੈਟੇਜਿਕ ਪਾਰਟਨਰ ਇਨ ਆਵਰ ਰੀਜਨ, ਟਾਈਜ਼ ਹੈਵ ਨੈਵਰ ਬੀਨ ਸਟਰੋਂਗਰ। ਇਹ ਤਾਂ ਕੁਦਰਤ, ਇਹ ਡਿਪਲੋਮੈਟਿਕ ਸਟੇਟਮੈਂਟਸ ਹੁੰਦੀਆਂ, ਭਾਵੇਂ ਇੱਕ ਦੂਜੇ ਦਾ ਜਿਹੜਾ ਉਹ ਜਸੂਸੀਆਂ ਵੀ ਕਰ ਰਹੇ ਹੋਣ ਦੂਜੇ ਨਾਲ, ਪਰ ਈਵਨ ਇਸ ਨੂੰ ਵੀ ਆਸਟ੍ਰੇਲੀਆ ਟੁਡੇ ਨੇ ਇਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਕਿ ਜੀ ਜਿਵੇਂ ਉਹ ਕੌਂਸਲੇਟ ਉਹਨੂੰ ਮਨਪ੍ਰੀਤ ਵੋਰੇ ਨੂੰ ਮਿਲ ਕੇ ਉਹਨੇ ਖਾਲਿਸਤਾਨੀਆਂ ਦੀ ਜਿਵੇਂ ਬਰੀਫਿੰਗ ਕੀਤੀ ਜਾਂ ਲਈ, ਜਾਂ ਉਹਨੇ ਕਿਹਾ ਔਰ ਇੰਡੀਆ ਬੜਾ। ਸੋ ਇਹ ਇਸ ਕਿਸਮ ਦੀ ਜਿਹੜੀ ਹੈ, ਇਹ ਤਾਂ ਮਾਸਟਰ ਨੇ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਦੇ। ਔਰ ਅਸੀਂ ਸਮਝਦੇ ਹਾਂ ਕਿ ਵੀ ਠੀਕ ਜਿਵੇਂ ਅਸੀਂ ਅੱਗੇ ਵੀ ਗੁਰਦੁਆਰਾ ਮੀਰੀ ਪੀਰੀ ਦੀ ਲਿਖਤ ਨੂੰ ਸਾਂਝਾ ਕੀਤਾ ਸੀ ਪ੍ਰੈਸ ਰਿਲੀਜ਼ ਨੂੰ, ਉਹਨਾਂ ਦੀ ਨਵੀਂ ਪ੍ਰੈਸ ਰਿਲੀਜ਼ ਜਿਸ ਫੈਕਟਸ ਤਾਂ ਉਹੀ ਰਹਿੰਦੇ ਨੇ, ਪਰ ਉਹਨਾਂ ਨੇ ਇਹ ਕਿਹਾ ਕਿ ਹਿੰਦੂਤਵਾਦ ਜੈਨੋਸਾਈਡ ਥ੍ਰੈਟ ਟੂ ਸਿੱਖਸ ਮਸਟ ਬੀ ਟੇਕਨ ਸੀਰੀਅਸਲੀ, ਕਿ ਜਿਸ ਕਿਸਮ ਦੇ ਇਹ ਕਾਰੇ ਕਰਤੂਤਾਂ ਕਰ ਰਹੇ ਨੇ ਇਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਏ। ਔਰ ਉਹਨਾਂ ਨੇ ਕਿਹਾ ਕਿ ਸਿੱਖਸ ਇਨ ਆਸਟ੍ਰੇਲੀਆ ਹੈਵ ਬੀਨ ਫੇਸਿੰਗ fresh wave of hate speech and attacks on its gurdwaras, and at the same time the strong network of Hindutva politics is trying to present victim Sikhs as accused with the help of unaccounted resources provided by the Indian government. Australian government and police must take legal action against such political threats. Australia is a peaceful country where everyone is allowed to practice the democratic rights. So ਅਸੀਂ ਸਮਝਦੇ ਹਾਂ ਕਿ ਇਹ ਵਾਰਨਿੰਗਸ ਜਾਂਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀਆਂ ਨੇ ਆਸਟ੍ਰੇਲੀਅਨ ਏਜੰਸੀਆਂ ਜਾਂ ਉਹਨਾਂ ਦੀ ਪੁਲਿਸ ਉਹ ਕੋਈ ਨੈਪ ਨਾ ਲੈ ਰਹੇ ਹੋਣ ਜਦੋਂ ਕਿ ਕੁਝ ਵਾਪਰ ਰਿਹਾ ਹੋਏ। ਦੇ ਸ਼ੁੱਡ ਬੀ ਔਨ ਦਾ ਟੋਜ਼, ਕਿਉਂਕਿ ਜਦੋਂ ਤੁਸੀਂ ਇਹਨਾਂ ਦਾ ਕੈਨੇਡਾ ਮਾਡਲ ਇਨ ਆਸਟ੍ਰੇਲੀਆ ਤੇ ਆਸਟ੍ਰੇਲੀਆ ਮਾਡਲ ਇਨ ਕੈਨੇਡਾ ਤੁਸੀਂ ਦੇਖਦੇ ਹੋ ਤੇ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਜਿਹੜਾ ਫੋੜਾ ਕਿਤੇ ਤੇ ਚੀਰਾ ਕਿਤੇ। ਹੁਣ ਆਸਟ੍ਰੇਲੀਆ 'ਚ ਉਹਨਾਂ ਟਿੱਲ ਲਾ ਲਿਆ, ਜੁੱਤੀਆਂ ਖਾ ਕੇ ਮੁੜੇ। ਹੁਣ ਉਹਨਾਂ ਨੇ ਜਿਹੜੀ ਖਬਰ ਇੱਕ ਕੈਨੇਡਾ ਦੇ ਹਵਾਲੇ ਨਾਲ ਹੈ, ਟੈਂਪਲ ਇਨ ਕੈਨੇਡਾ ਡੀਫੇਸਡ ਵਿਦ ਐਂਟਾਈ ਇੰਡੀਆ ਗ੍ਰੈਫਿਟੀ ਬਾਈ ਖਾਲਿਸਤਾਨੀ ਐਕਸਟ੍ਰੀਮਿਸਟ। ਹੁਣ ਮਿਸੀਸਾਗਾ ਦੇ ਵਿੱਚ ਕੋਈ ਹੋਰ ਮੰਦਰ ਜਿਸ ਤੇ ਉਹਨਾਂ ਨੇ ਰਾਮ ਮੰਦਰ ਇਨ ਮਿਸੀਸਾਗਾ 13 ਫਰਵਰੀ ਨੂੰ ਉਹਨਾਂ ਨੇ ਕਿਹਾ ਜੀ ਉਹਨੂੰ ਡੀਫੇਸ ਕਰਤਾ, ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ। ਕੈਨੇਡਾ ਗਵਰਨਮੈਂਟ ਨੂੰ ਕਹਿੰਦੇ ਆ ਕਿ ਬਈ ਇਹ ਜਿਹੜਾ ਵੈਂਡਲਿਜ਼ਮ ਹੋ ਰਿਹਾ ਇਹਨੂੰ ਰੋਕਿਆ ਜਾਏ, ਫਲਾਣਾ ਟਮਕਾ ਕੀਤਾ ਜਾਏ। ਇਹਨਾਂ ਦਾ ਇਹ ਆਪਣਾ ਹੀ ਕੰਮ ਹੈ, ਪਰ ਇਸ ਸਾਰਿਆਂ ਨੂੰ ਇਹ ਉਭਾਰਨ ਦੀ ਕੋਸ਼ਿਸ਼ ਇਹ ਕਹਿ ਕੇ ਕਰ ਰਹੇ ਨੇ ਕਿ ਇੰਟਰਨੈਸ਼ਨਲੀ ਇਹ ਇਹਨਾਂ ਸਾਰੀਆਂ ਘਟਨਾਵਾਂ ਨੂੰ ਫਿਰ ਡਿਪਲੋਮੈਟਿਕ ਪ੍ਰੈਸ਼ਰ ਦੇ ਲਈ ਯੂਜ਼ ਕਰ ਸਕਣ। ਪਰ ਮੈਂ ਸਮਝਦਾ ਵੀ ਜਿਹੜਾ ਸਿੱਖਸ ਫਾਰ ਜਸਟਿਸ ਦਾ ਇੱਕ ਹੋਰ ਮਾਰਕ ਹੈ ਔਰ ਇਹਨੂੰ ਕਹਿੰਦੇ ਨੇ ਕਿ ਵੀ ਸੱਟ ਉੱਥੇ ਮਾਰਨੀ ਜਿੱਥੇ ਸਭ ਤੋਂ ਵੱਧ ਤਕਲੀਫ ਹੋਏ। ਹੁਣ ਆਪਣੇ ਵੱਲੋਂ ਤਾਂ ਇੰਡੀਆ ਇਹ ਦੱਸਣਾ ਚਾਹੁੰਦਾ ਕਿ ਜੀ ਦੇਖੋ ਅਸੀਂ ਐਂਥਨੀ ਐਲਬਨੀਜ਼ ਉਹਨੂੰ ਇਨਵਾਈਟ ਕੀਤਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਔਰ ਉਹਦੇ 2-3 ਵਾਰ ਦੌਰਾ ਹੋਣਾ ਹੈ ਇਸ ਸਾਲ 'ਚ। ਔਰ ਜਿਨ੍ਹਾਂ ਡੇਟਾਂ 'ਚ ਹਾਲਾਂਕਿ ਡੇਟਸ ਬਹੁਤੀਆਂ ਕਨਫਰਮਡ ਨਹੀਂ ਨੇ, ਪਰ ਰਫਲੀ ਅੱਜ ਅਸੀਂ ਜਿਹੜੀ ਹੈ 15 ਫਰਵਰੀ ਨੂੰ ਗੱਲ ਕਰ ਰਹੇ ਔਰ ਇਹ 18-19 ਇਸ ਦੇ ਨੇੜੇ ਤੇੜੇ ਹੋ ਸਕਦੀ ਹੈ। ਐਨ ਜਦੋਂ ਉਹਨਾਂ ਪੀਰੀਅਡ ਜਦੋਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਉਹ ਕਾਊ ਹੱਗ ਵਾਲਾ ਮੋਦੀ ਜਿਹੜਾ ਹੈ ਉਹ ਆਪਣੀ ਬੀਅਰ ਹੱਗ ਦੇ ਰਿਹਾ ਹੋਏਗਾ, ਚੰਬੜ ਜਾਂਦਾ ਨਾਲੋਂ ਛੱਡਦਾ ਨਹੀਂ। ਐਨ ਉਸ ਵੇਲੇ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ। ਔਰ ਇਹ ਜਿਹੜੀ ਟਾਈਮਿੰਗ ਨਾਲ ਜੁੜੀ ਹੋਈ ਗੱਲ ਹੁੰਦੀ ਹੈ ਉਹ ਕਿਵੇਂ 3-4 ਸਟੋਰੀਜ਼ ਡਿਫਰੈਂਟ ਸੋਰਸਿਸ ਦੀਆਂ ਨੇ। ਇੱਕ ਜਿਹੜੀ ਨਿਊਜ਼ ਡੈਸਕ ਦੀ ਸਟੋਰੀ 6 to hold ਖਾਲਿਸਤਾਨ ਰੈਫਰੈਂਡਮ ਐਜ਼ ਮੋਦੀ ਟੂ ਹੋਸਟ ਐਲਬਾਨੀਜ਼, ਕਿ ਮੋਦੀ ਉਹਨੂੰ ਹੋਸਟ ਕਰ ਰਿਹਾ ਤੇ ਉਹਦੀ ਐਲਬਾਨੀਜ਼ ਦੇ ਮੁਲਕ ਦੇ ਵਿੱਚ ਸਿੱਖ ਜਿਹੜੇ ਨੇ
ਉਹ ਖਾਲਿਸਤਾਨ ਦਾ ਰੈਫਰੈਂਡਮ ਕਰ ਰਹੇ ਨੇ। ਫਿਰ ਇਸੇ ਡੀਟੇਲ ਦੇ ਥੱਲੇ ਸਟੋਰੀ ਜਿਹੜੀ ਹੈ ਉਹ ਖਾਲਿਸਤਾਨ ਰੈਫਰੈਂਡਮ ਇਨ ਬ੍ਰਿਸਬੇਨ ਔਨ ਮਾਰਚ 19 ਵੈਨ ਮੋਦੀ ਮੀਟਸ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਲੇਟੈਸਟ ਨਿਊਜ਼ ਦੇ ਥੱਲੇ, ਕਿਉਂਕਿ ਖਬਰ ਦਾ ਸਾਰੇ ਆਲਮੋਸਟ ਉਹੀ ਨੇ ਜਿਹੜੀਆਂ ਇੱਕ ਦੂਸਰੇ ਦੇ ਨਾਲ ਮਿਲਦੀਆਂ ਨੇ, ਲੇਕਿਨ ਹੈਡਲਾਈਨ ਤੋਂ ਫਿਰ ਇੱਕ ਹੈ ਖਾਲਿਸਤਾਨ ਰੈਫਰੈਂਡਮ ਇਨ ਬ੍ਰਿਸਬੇਨ ਔਨ ਮਾਰਚ 19 ਐਜ਼ ਮੋਦੀ ਮੀਟਸ ਆਸਟ੍ਰੇਲੀਅਨ PM, ਖਾਲਿਸਤਾਨੀ ਗਰੁੱਪਸ ਅੰਡਰ ਦਾ ਸਕੈਨਰ ਇਨ UK ਆਸਟ੍ਰੇਲੀਆ ਫॉर ਪੈਡਲਿੰਗ ਫਾਲਸ ਨੈਰੇਟਿਵ। ਹੁਣ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ UK ਦੀ ਰਿਪੋਰਟ ਦਾ ਜ਼ਿਕਰ ਕੀਤਾ ਸੀ ਕਿ ਵੀ ਉਹ ਕਿਵੇਂ ਉਹਨਾਂ ਨੇ ਕਿਹਾ ਜੀ ਫਾਲਸ ਨੈਰੇਟਿਵ ਪੈਡਲ ਕਰ ਰਹੇ ਨੇ, ਪਾਕਿਸਤਾਨੀਆਂ ਨੇ ਕਸ਼ਮੀਰ ਦੇ ਮੁੱਦੇ ਨੂੰ ਭੜਕਾਇਆ ਹੋਇਆ, ਗਲਤ ਨੈਰੇਟਿਵ ਸੇ ਗਲਤ। ਹੁਣ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ, ਇੱਥੋਂ ਦੇ ਇਹਨਾਂ ਦੇ ਜਿਹੜੇ ਟੌਂਟ ਬਟੌਂਟ ਨੇ ਜਾਂ ਇਹਨਾਂ ਦੇ ਐਮਬੈਸੀਆਂ ਜਾਂ ਓਪਨ ਡਿਬੇਟ 'ਚ ਆ ਜਾਓ ਤੁਸੀਂ ਕਿਸੇ ਵੀ ਥਾਂ ਤੇ, ਤੁਹਾਡਾ ਇੱਥੋਂ ਦਾ ਐਮਬੈਸਡਰ, ਇੱਥੋਂ ਦਾ ਤੁਹਾਡਾ ਕੋਈ ਜਿਹੜਾ ਆਫੀਸ਼ੀਅਲੀ ਰਿਪਰੈਜ਼ੈਂਟ ਕਰਦਾ, ਭਾਵੇਂ ਤੁਹਾਡਾ ਫੋਰਨ ਮਿਨਿਸਟਰ ਆ ਜਾਏ, ਉਹਨੂੰ ਇੱਥੇ ਨੈਸ਼ਨਲ ਪ੍ਰੈਸ ਕਲੱਬ ਹੈਗਾ ਵਾਸ਼ਿੰਗਟਨ DC 'ਚ, ਤੁਸੀਂ ਆਪਣਾ ਨੈਰੇਟਿਵ ਲੈ ਆਓ। ਜੇ ਤੁਹਾਨੂੰ ਲੱਗਦਾ ਹੈ ਕਿ ਬਈ ਇਹ ਖਾਲਿਸਤਾਨੀ ਪੈਡਲਿੰਗ ਫਾਲਸ ਨੈਰੇਟਿਵ ਹੈ ਤੇ ਲੈਟ देयर ਬੀ ਐਨ ਓਪਨ ਡਿਬੇਟ। ਤੁਸੀਂ ਆਪਣੇ ਜਿਹੜਾ ਹੈ ਉਹ ਜਿਹੜੇ ਮਰਜ਼ੀ ਅਧਿਕਾਰੀ ਨੂੰ ਭੇਜੋ। ਔਰ ਹੁਣ ਗੱਲ ਇਹ ਹੈ ਵੀ ਇਹ ਜਿਹੜਾ ਸਿੱਖ ਨੈਰੇਟਿਵ ਹੈ ਇਹਦਾ ਅਸਰ ਕਬੂਲਿਆ ਜਾ ਰਿਹਾ। ਇਹਨਾਂ ਹਕੂਮਤਾਂ ਭਾਵੇਂ ਉਹ ਬਾਰੂਨੀ ਤੌਰ ਦੇ ਉੱਤੇ ਉਹਨਾਂ ਦੇ ਵਪਾਰਕ ਹਿੱਤ ਜੁੜੇ ਹੋਏ ਨੇ, ਪਰ ਉਹਨਾਂ ਨੂੰ ਇਹ ਪਤਾ ਹੈ ਕੀ ਕਰ ਰਹੇ ਨੇ। ਔਰ ਇਸ ਵੇਲੇ ਇੱਕ ਸਟੋਰੀ ਜਿਹੜੀ ਅਲ ਜਜ਼ੀਰਾ ਨੇ ਕਵਰ ਪਿਛਲੇ ਕੁਝ ਪੀਰੀਅਡ 'ਚ ਕੀਤੀ ਸੀ ਕਿ ਕਿਵੇਂ ਹਿੰਦੂਤਵਾ ਇੱਕ ਗਲੋਬਲ ਥ੍ਰੈਟ ਬਣ ਚੁੱਕਾ। ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਸੋ ਅਸੀਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਜਿਸ ਕਿਸਮ ਦੀਆਂ ਇਨੀਸ਼ੀਅਲ ਖਬਰਾਂ ਬ੍ਰਿਸਬੇਨ ਤੋਂ ਵੀ ਆ ਰਹੀਆਂ ਨੇ, ਆਲਰੇਡੀ ਸਿੱਖਸ ਫਾਰ ਜਸਟਿਸ ਨੂੰ ਉਹਨਾਂ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਨੇ ਵੈਲਕਮ, ਜਿੱਥੇ ਉਹਨਾਂ ਦਾ ਸਟਾਲ ਵੀ ਲੱਗ ਗਿਆ ਹੈ। ਔਰ ਆਉਣ ਵਾਲੇ ਪੀਰੀਅਡ 'ਚ ਜਦੋਂ ਤੱਕ ਇਹ 19 ਮਾਰਚ ਆਉਣਾ, ਇੱਕ ਪੂਰੀ ਮੋਮੈਂਟਮ ਕ੍ਰੀਏਟ ਹੋਏਗੀ। ਔਰ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਬ੍ਰਿਸਬੇਨ ਦੀਆਂ ਸਿੱਖ ਸੰਗਤਾਂ ਨੂੰ ਔਰ ਉਸ ਖਿੱਤੇ ਦੇ ਔਰ ਨਾਲ ਲੱਗਦੇ ਸੂਬਿਆਂ ਦੇ ਵੀ ਕਿ ਮੁਕੰਮਲ ਜਿਹੜਾ ਸਮਰਪਿਤ ਹੋ ਕੇ ਇਸ ਰੈਫਰੈਂਡਮ ਦੇ ਵਿੱਚ ਵੋਟਾਂ ਪਾਓ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।